ਪਰ ਮੈਂ ਇੱਥੇ ਇੱਕ ਗੱਲ ਦੱਸਣਾ ਚਾਹੁੰਦਾ ਕਿ ਨੀਹਾਂ 'ਚ ਚਿਣਿਆ ਜਾਣਾ ਉਹਨਾਂ ਨੇ ਖੁਦ ਚੁਣਿਆ। ਠੀਕ ਹੈ ਜੀ, ਉਹਨਾਂ ਨਾਲ ਕੋਈ ਧੱਕਾ ਨਹੀਂ ਹੋਇਆ, ਨਾ ਬੱਚਿਆਂ ਨਾਲ ਕੋਈ ਧੱਕਾ ਕਰ ਸਕਦਾ ਸੀਗਾ। ਗੁਰੂ ਗੋਬਿੰਦ ਸਿੰਘ ਦੇ ਬੱਚੇ ਸੀਗੇ ਉਹ। ਉਹਨਾਂ ਦਾ ਇੱਕ 18 ਸਾਲ ਦਾ ਸੀ, ਸ਼ਹੀਦ ਕਰਤਾ। ਇੱਕ 14 ਸਾਲ ਦਾ ਸ਼ਹੀਦ ਕਰ ਦਿੱਤਾ। ਇੱਕ 9 ਸਾਲ ਦਾ ਤੇ 7 ਸਾਲ ਦਾ ਜਿਹੜਾ ਛੋਟੇ ਸੀ ਨਾ ਸ਼ਹਜ਼ਾਦੇ, ਉਹਨਾਂ ਨੂੰ ਕੰਧਾਂ ਦੇ ਵਿੱਚ ਚੁਣ ਦਿੱਤਾ ਗਿਆ ਜਿੰਦਿਆਂ। ਚਾਰੋਂ ਸ਼ਹਿਜ਼ਾਦਿਆਂ ਨੂੰ ਮਾਰ ਦਿੱਤਾ ਗਿਆ। ਤੁਸੀਂ ਜਾਣਦੇ ਨਹੀਂ ਹੋ, ਤੁਹਾਨੂੰ ਲੈਣ ਆਇਆ, ਘਰ ਲੈ ਕੇ ਗਿਆ, ਨਾ ਤੁਹਾਡਾ ਆਦਰ ਸਤਿਕਾਰ ਕੀਤਾ, ਤੁਹਾਡੇ ਕੀ ਜਜ਼ਬਾਤ ਸਨ? ਹਾਂ, ਦੋ ਕਿਸਮ ਸੀ। ਇੱਕ ਤੇ ਹੈਰਾਨਗੀ ਇੰਨੀ ਸੀ ਕਿ ਮੈਂ ਚੁੰਡੀਆਂ ਵੱਡ ਵੱਡ ਵੇਖਦਾ ਸੀ ਵੀ ਇਦਾਂ ਦੇ ਬੰਦੇ ਹੁੰਦੇ ਆ, ਅਜੇ ਹੈਗੇ ਇਦਾਂ ਦੇ ਲੋਕ। ਦੂਜਾ ਇੱਕ ਸਿੱਖਾਂ ਦੇ ਬਾਰੇ ਮੇਰੀ ਪਹਿਲਾਂ ਵੀ ਰਾਏ ਪੋਜ਼ਿਟਿਵ ਸੀ, ਕਿਉਂਕਿ ਮੈਂ ਜੀਆ ਜਾਂਦਾ ਰਹਿੰਦਾ, ਮੇਰੇ ਬੱਚੇ ਹੁਣ ਵੀ ਜਾਂਦੇ ਹੁੰਦੇ ਆ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਵਾਰੀ ਫੇਰ ਤੁਹਾਡੇ ਲਈ ਹਾਜ਼ਰ ਹੋ ਗਿਆ ਇੱਕ ਨਵੀਂ ਵੀਡੀਓ ਲੈ ਕੇ, ਇੱਕ ਨਵਾਂ ਕਨਸੈਪਟ ਲੈ ਕੇ। ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆ, ਇਹ ਹੈ ਤੇ ਸਿੱਖ ਇਤਿਹਾਸ ਨਾਲ ਜੁੜੀ ਹੋਈ, ਪਰ ਇਹ ਸੁਣਾਉਣ ਵਾਲੇ ਬਾਬਾ ਸਹੋਤਾ ਉਹਨਾਂ ਦਾ ਨਾਮ ਹੈ। ਇੱਕ ਮੁਸਲਮਾਨ ਨੇ ਤੇ ਜਿਨ੍ਹਾਂ ਨੇ ਆਪਣੀ ਜ਼ੁਬਾਨੀ ਸਿੱਖ ਧਰਮ ਬਾਰੇ ਜਿਹੜੀ ਉਹਨਾਂ ਨੂੰ ਨੌਲੇਜ ਹੈ ਉਹ ਬਿਆਨ ਕੀਤੀ ਇੱਕ ਪੋਡਕਾਸਟ ਰਾਹੀਂ। ਤੇ ਸੁਣਦੇ ਆ, ਦੇਖਦੇ ਆ ਉਹਨਾਂ ਨੂੰ ਕਿੰਨਾ ਕੁ ਗਿਆਨ ਹੈ ਸਿੱਖ ਧਰਮ ਬਾਰੇ। ਬਾਕੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਸਿੱਖਾਂ ਦੇ ਜਿਹੜੇ ਸ਼ਹੀਦੀ ਦਿਹਾੜੇ ਨੇ ਚੱਲ ਰਹੇ ਨੇ, ਤੇ ਇਹਦੇ ਵਿੱਚ ਉਹਨਾਂ ਬਾਰੇ ਵੀ ਗੱਲਬਾਤ ਕੀਤੀ ਗਈ ਆ, ਛੋਟੇ ਸਾਹਿਬਜ਼ਾਦਿਆਂ ਦੀ, ਵੱਡੇ ਸਾਹਿਬਜ਼ਾਦਿਆਂ ਦੀ, ਤੇ ਸਿੱਖ ਧਰਮ ਦੇ ਕਈ ਅਹਿਮ ਮੁੱਦਿਆਂ ਦੀ ਗੱਲਬਾਤ ਕੀਤੀ ਗਈ ਆ। ਤੇ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਜਿੱਥੇ ਕਿ ਇੱਕ ਸਿੱਖਾਂ ਨੂੰ ਸਾਰੀ ਨੌਲੇਜ ਹੋਣੀ ਚਾਹੀਦੀ ਆ, ਉੱਥੇ ਇੱਕ ਮੁਸਲਮਾਨ ਇਨਸਾਨ ਨੂੰ, ਇੱਕ ਮੁਸਲਮਾਨ ਬਾਬਾ ਕਹਿ ਲਓ ਜਾਂ ਉਹ ਬਹੁਤ ਰਿਸਪੈਕਟਡ ਬੰਦੇ ਹੋਣਗੇ ਉੱਥੇ ਦੇ, ਉਹਨਾਂ ਨੂੰ ਇੰਨੀ ਨੌਲੇਜ ਆ ਕਿ ਆਮ ਇਨਸਾਨ ਨੂੰ ਉਹ ਨੌਲੇਜ ਨਹੀਂ ਹੈਗੀ। ਸੋ ਦੇਖਦੇ ਆ ਪੂਰੀ ਵੀਡੀਓ, ਜੁੜੇ ਰਹੋ ਐਂਡ ਤੱਕ। ਆਜੋ ਕਰਦੇ ਹਾਂ ਵੀਡੀਓ ਸਟਾਰਟ। ਅੱਜ ਦੇ ਪੰਜਾਬੀ ਪੋਡਕਾਸਟ ਦੇ ਵਿੱਚ ਅਸੀਂ ਮੁਸਲਮਾਨਾਂ ਦਾ ਸਿੱਖਾਂ ਦੇ ਨਾਲ ਮੇਲਜੋਲ ਕਿਸ ਤਰ੍ਹਾਂ ਦਾ ਰਿਹਾ ਹੈ, ਇਸ ਹਵਾਲੇ ਨਾਲ ਗੱਲਬਾਤ ਕਰਾਂਗੇ। ਤੇ ਇਸ ਮੌਜੂ ਤੇ ਗੱਲਬਾਤ ਕਰਨ ਲਈ ਜਿਹੜੇ ਜੀ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਵਟਕਿਆਂ ਦਾ ਤਾਲੁਕ, ਉਹਨਾਂ ਦਾ ਤਾਲੁਕ ਤੇ ਉਹਨਾਂ ਦੇ ਬੱਚਿਆਂ ਦਾ ਤਾਲੁਕ ਨਾ ਸਿਰਫ 1947 ਤੋਂ ਪਹਿਲੇ, 1947 ਤੋਂ ਬਾਅਦ ਵੀ ਕਾਇਮ ਹੈ। ਉਹਨਾਂ ਦਾ ਨਾਂ ਹੈ ਬਾਬਾ ਸਹੋਤਾ। ਆਓ ਉਹਨਾਂ ਨਾਲ ਗੱਲਬਾਤ ਕਰਨੇ ਆ। ਬਾਬਾ ਜੀ, ਤੁਸੀਂ ਪਿਛਲੇ 70 ਸਾਲਾਂ ਤੋਂ ਯੂਰਪ ਜਾਂਦੇ ਹੋ, ਉੱਥੇ ਤੁਹਾਡੇ ਘਰ-ਬਾਰ ਵੀ ਨੇ, ਸਿੱਖਾਂ ਨਾਲ ਦੋਸਤੀਆਂ ਵੀ ਨੇ, ਤੇ ਸਿੱਖਾਂ ਬਾਰੇ ਤੁਸੀਂ ਕੀ ਜਾਣਦੇ ਹੋ? ਜੀ, ਇੱਕ ਤੇ ਬਹੁਤ ਖੂਬਸੂਰਤ ਸਵਾਲ ਹੈ ਤੁਹਾਡਾ ਕਿ ਸਾਨੂੰ ਤਾਂ ਸਿੱਖਾਂ ਨੂੰ ਜੋੜੇਗਾ, ਹੋਰ ਲਿਆਏਗਾ। ਤੇ ਮੈਂ ਇੱਕ ਤੁਹਾਡੇ ਕੋਲ ਡਾਕੂਮੈਂਟ ਹੁਣ ਪੇਸ਼ ਕਰਨ ਲੱਗਾ, ਜਿਹੜਾ ਤੁਸੀਂ ਕਿਸੇ ਸਿੱਖ ਨੂੰ ਦਿਖਾਓਗੇ ਜੀ ਜਾਂ ਕਿਸੇ ਗੈਰ ਸਿੱਖ ਨੂੰ ਦਿਖਾਓਗੇ, ਨਾ ਤੇ ਉਹਦੇ 'ਚ ਕੋਈ ਗਲਤੀ ਕੱਢ ਸਕੇਗਾ, ਇਹ ਮੇਰੀ ਜ਼ਿੰਮੇਵਾਰੀ ਹੈ। ਠੀਕ ਹੈ। ਔਰ ਨਾ ਕਿਸੇ ਜਗ੍ਹਾ ਮੈਂ ਐਗਜ਼ੈਜਰੇਟ ਕਰਨਾ, ਨਾ ਮੈਂ ਕਿਸੇ ਜਗ੍ਹਾ ਅੰਡਰ ਐਸਟੀਮੇਟ ਕਰਨਾ। ਠੀਕ ਹੈ। ਪਹਿਲੋਂ ਮੈਂ ਥੋੜਾ ਜਿਹਾ ਤੁਹਾਨੂੰ ਬੈਕਗਰਾਉਂਡ ਤੇ ਲੈ ਜਾਵਾਂ ਕਿ ਸਿੱਖਾਂ ਦੇ ਹਜ਼ਰਤ ਬਾਬਾ ਗੁਰੂ ਨਾਨਕ ਦੇਵ ਜੀ ਬਾਨੀ ਆ ਇਸ ਮਜ਼ਹਬ ਦੇ। ਇਹਨਾਂ ਤੋਂ ਬਾਅਦ ਫਿਰ ਆਏ ਗੁਰੂ ਅੰਗਦ ਦੇਵ ਜੀ। ਉਦੋਂ ਤੱਕ ਦੇਵ ਜੀ ਕਹਿੰਦੇ ਸੀ, ਇਹਦਾ ਵੀ ਇੱਕ ਪਿੱਛੇ ਬਹੁਤ ਬੜਾ ਬੈਕਗਰਾਉਂਡ ਹੈ। ਠੀਕ ਹੈ। ਦੇਵ ਜੀ ਕਿਉਂ ਕਹਿੰਦੇ ਸੀ ਤੇ ਹੁਣ ਸਿੰਘ ਕਿਉਂ ਕਹਿੰਦੇ? ਫਿਰ ਤੀਸਰੇ ਆਏ ਸੀ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਤੋਂ ਬਾਅਦ ਫਿਰ ਚੌਥੇ ਆਏ ਗੁਰੂ ਰਾਮਦਾਸ ਜੀ, ਤੇ ਪੰਜਵੇਂ ਆਏ ਗੁਰੂ ਅਰਜਨ ਦੇਵ ਜੀ। ਉਹ ਪਹਿਲੇ ਇਹਨਾਂ ਦੇ ਸ਼ਹੀਦ ਨੇ। ਜਿੰਨੇ ਇਹਨਾਂ ਦੇ ਗੁਰੂ ਨੇ, ਇਹ ਗੁਰੂਆਂ ਨੂੰ ਬਾਦਸ਼ਾਹ ਵੀ ਕਹਿੰਦੇ ਨੇ ਜੀ, ਯਾਨੀ ਪੰਜਵੇਂ ਬਾਦਸ਼ਾਹ ਇਹਨਾਂ ਦੇ ਸ਼ਹੀਦ ਹੋਏ। ਠੀਕ ਹੈ। ਫਿਰ ਉਸ ਤੋਂ ਬਾਅਦ ਆਏ ਗੁਰੂ ਹਰਗੋਬਿੰਦ ਸਾਹਿਬ ਜੀ, ਛੇਵੇਂ ਆਏ। ਸੱਤਵੇਂ ਆਏ ਗੁਰੂ ਹਰ ਰਾਏ ਜੀ, ਤੇ ਅੱਠਵੇਂ ਆਏ ਗੁਰੂ ਹਰ ਕ੍ਰਿਸ਼ਨ ਜੀ, ਤੇ ਨੌਵੇਂ ਆਏ ਗੁਰੂ ਤੇਗ ਬਹਾਦਰ ਜੀ, ਤੇ 10ਵੇਂ ਗੁਰੂ ਇਹਨਾਂ ਦੇ ਗੁਰੂ ਗੋਬਿੰਦ ਸਿੰਘ ਹੋਰੀ ਨੇ, ਜਿਨ੍ਹਾਂ ਨੇ ਅਸਲ ਉਹ ਕਾਰਨਾਮੇ ਕੀਤੇ ਆ ਜਿਹੜੇ ਸ਼ਾਇਦ ਮੁਸਲਮਾਨਾਂ ਦੀ ਹਿਸਟਰੀ ਤੇ ਮਿਲਦੇ ਆ। ਏਡੇ ਏਡੇ ਵੱਡੇ ਕਾਰਨਾਮੇ ਹੋਰ ਕਿਸੇ ਦੀ ਹਿਸਟਰੀ 'ਚ ਨਹੀਂ ਮਿਲਦੇ। ਠੀਕ ਹੈ। ਇਹ ਨੇ ਇਹਨਾਂ ਦੇ 10 ਗੁਰੂ, ਇਹਨਾਂ ਨੂੰ 10 ਬਾਦਸ਼ਾਹ ਵੀ ਕਹਿੰਦੇ ਨੇ। ਇੱਕ ਇਹਨਾਂ ਦਾ 11ਵਾਂ ਗੁਰੂ ਹੈ, ਲੇਕਿਨ ਉਹ ਹੈ ਕਿਤਾਬ। ਠੀਕ ਹੈ। ਉਸ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਟਾਈਟਲ, ਉਹਨਾਂ ਨੇ ਦਰਜਾ ਇਹਨਾਂ ਨੇ ਗੁਰੂ ਦਾ ਦਿੱਤਾ। ਇਹ ਸਮਝੋ ਕਿ ਵੀ ਜਿਵੇਂ 11ਵੇਂ ਗੁਰੂ ਨੇ ਉਹ, ਬਲਕਿ ਉਹ ਸੁਪਰ ਗੁਰੂ ਨੇ। ਜੋ ਗਿਆ ਉਹਦੇ ਤੇ ਅਮਲ ਕਰਨਾ ਇਹਨਾਂ ਤੇ ਫਰਜ਼ ਹੈ। ਔਰ ਜਿਹੜੇ ਸੀ ਇਹਨਾਂ ਦੇ ਗੋਬਿੰਦ ਸਿੰਘ ਹੋਰੀ, ਉਹਨਾਂ ਨੇ ਕੀ ਕੀਤਾ ਸੀ, ਇਹ ਕਿਉਂ ਸਪੈਸ਼ਲ ਨੇ? ਕੋਈ ਗਰੀਬ ਕੌਮ ਦਾ ਵੀ ਸਿੱਖ ਬਣ ਜਾਂਦਾ ਸੀ ਤੇ ਬਹੁਤੇ ਜੱਟ ਸਿੱਖ ਸੀ। ਠੀਕ ਹੈ। ਤੋ ਜੱਟਾਂ ਨੇ ਕਹਣਾ ਮੈਂ ਸਰਦਾਰ ਹਾਂ, ਮੈਂ ਸਰਦਾਰ ਹਾਂ, ਤੇ ਕਿਸੇ ਗਰੀਬ ਕੌਮ ਦਾ ਆਣਾ ਤੇ ਉਹਨੇ ਡਰਦੇ ਰਹਿਣਾ ਕਿ ਮੈਂ ਤੇ ਮੱਠ ਹਾਂ। ਇਹ ਗੋਬਿੰਦ ਹੋਰਾਂ ਨੇ, ਗੁਰੂ ਗੋਬਿੰਦ ਸਾਹਿਬ ਹੋਰਾਂ ਨੇ, ਇਹਨਾਂ ਨੇ ਆਖਿਆ ਵੀ ਨਹੀਂ, ਹਰ ਜਿਹੜਾ ਮਰਦ ਹੈ ਉਹ ਸਿੰਘ ਹੈ, ਸਿੰਘ ਤੋਂ ਮੁਰਾਦ ਸ਼ੇਰ, ਹਰ ਜਿਹੜੀ ਕੁੜੀ ਆ ਕੋਰ ਆ, ਕੋਰ ਤੋਂ ਮੁਰਾਦ ਸ਼ੇਰ। ਲੋ ਇਹਨਾਂ ਨੇ ਉਹ ਤਖਸੀਸ ਮਿਲਾ ਦਿੱਤੀ, ਉਹ ਤਸਬ ਖਤਮ ਕਰ ਦਿੱਤਾ। ਹੁਣ ਤੁਸੀਂ ਕਿਸੇ ਨੂੰ ਪੁੱਛੋ, ਕਹੇਗਾ ਜਿਵੇਂ ਫਲਾਂ ਸਿੰਘ, ਉਹ ਕੌਮ ਨਹੀਂ ਦੱਸਦਾ।
ਨਾ ਲੋੜ ਰਹਿੰਦੀ ਕੌਮ ਦੀ। ਜੀ ਮੇਰੇ ਬਹੁਤ ਜਾਣਨ ਵਾਲੇ ਜਿਹੜੇ ਜੱਟ ਨਹੀਂ ਹੈ, ਮੇਰੀ ਕੌਮ ਦੇ ਨਹੀਂ ਹੈ ਸਿੱਖ, ਮੈਨੂੰ ਪਤਾ ਹੈ ਮੇਰੀ ਕੌਮ ਦਾ ਨਹੀਂ ਹੈ, ਲੇਕਿਨ ਉਹ ਪਤਾ ਹੀ ਨਹੀਂ ਲੱਗਦਾ। ਇਸ ਵਾਸਤੇ ਫਿਰ ਉਹਨਾਂ ਨੇ ਆਖਰੀ ਹੁਕਮ ਦਿੱਤਾ ਬਾਬੇ ਗੁਰੂ ਗੋਬਿੰਦ ਸਿੰਘ ਗੁਰਾਂ ਦੇ ਕਿ ਬਈ ਗੁਰੂ ਮਾਨਿਓ ਗ੍ਰੰਥ, ਇਹ ਜਿਹੜਾ ਗ੍ਰੰਥ ਆ ਇਹਨੂੰ ਤੁਸੀਂ ਗੁਰੂ ਮੰਨਣਾ ਹੈ ਔਰ ਇਹ ਫੋਰਐਵਰ ਹੈ। ਇਹਨਾਂ ਦੀ ਮੈਂ ਗੱਲ ਥੋੜੀ ਜਿਹੀ ਠੀਕ ਕਰਦੇ ਆ, ਕਿਉਂਕਿ ਇਹਨਾਂ ਨੂੰ ਨੌਲੇਜ ਹੈਗੀ, ਠੀਕ ਆ, ਆਪਾਂ ਰਿਸਪੈਕਟ ਕਰਦੇ ਆ। ਹਾਂਜੀ ਸੋ ਗੁਰੂ ਗ੍ਰੰਥ ਸਾਹਿਬ ਜੀ 'ਚ ਇਹੀ ਲਿਖਿਆ ਗਿਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਸਾਰੇ ਸਿੱਖਾਂ ਨੂੰ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਆ ਸਾਡੇ ਜਾਣ ਤੋਂ ਬਾਅਦ। ਮਤਲਬ ਕਿ 10ਵੇਂ ਗੁਰੂ ਤੋਂ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦੇ ਆ। ਮਤਲਬ ਕੋਈ ਦੇਹਧਾਰੀ ਹਾਂ, ਨੂੰ ਗੁਰੂ ਨਹੀਂ ਮੰਨਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਾ। ਤੇ ਸਾਡੇ ਵਾਸਤੇ ਉਹ ਗੁਰੂ ਹੀ ਨੇ ਤੇ ਗੁਰੂ ਰਹਿਣਗੇ। ਸੋ ਇਹ ਜਿਹੜੀ ਗੱਲ ਇਹਨਾਂ ਦੀ ਬਿਲਕੁਲ ਠੀਕ ਆ। ਤੇ ਜਿਵੇਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋ ਸਤਿਕਾਰ, ਜੋ ਇੱਜ਼ਤ, ਜੋ ਮਾਣ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਰਹੇ ਆ, ਉਹੀ ਇੱਜ਼ਤ, ਸਤਿਕਾਰ, ਮਾਣ ਉਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਦਿੰਦੇ, ਕਿਉਂਕਿ ਉਹ ਸਾਡੇ ਹੀ ਗੁਰੂ ਨੇ, ਸਾਡੇ 11ਵੇਂ ਗੁਰੂ ਮੰਨ ਕੇ ਚੱਲੋ, ਸਾਡੇ ਉਹ ਗੁਰੂ ਨੇ ਮੌਜੂਦਾ। ਸੋ ਬਹੁਤ ਅਦਬ ਤੇ ਸਤਿਕਾਰ ਅਸੀਂ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ। ਤਾਂ ਆਪਣੇ ਜਿੰਨੇ ਵੀ ਸਾਡੇ ਗੁਰੂ ਨੇ, 10 ਗੁਰੂ ਮਹਾਰਾਜ ਨੇ ਸਾਡੇ, ਸਾਰਿਆਂ ਦਾ ਆਪਾਂ ਪੂਰਾ ਸਤਿਕਾਰ ਕਰਦੇ ਆ ਤੇ ਸਾਰਿਆਂ ਨੂੰ ਆਪਾਂ ਇੱਕ ਬਰਾਬਰ ਸਮਝਦੇ ਆ। ਤੇ ਆਜੋ ਸੁਣਦੇ ਅੱਗੇ ਵੀਡੀਓ। ਇਦਾਂ ਹੀ ਇਹ ਗੁਰੂ ਗੋਬਿੰਦ ਸਿੰਘ ਹੁਰੀ ਜਿਹੜੇ ਸੀ ਇਹ ਬਹੁਤ ਸਮਾਰਟ ਸੀ। ਇੱਕ ਤੇ ਇਹਨਾਂ ਨੇ ਇਹ ਕੰਮ ਕੀਤਾ ਕਿ ਨਫ਼ਰਤ ਮੁਕਾ ਦਿੱਤੀ, ਫਿਰ ਇਹਨਾਂ ਨੇ ਖਾਲਸਾ ਪੰਥ ਦੀ ਬੁਨਿਆਦ ਰੱਖੀ, ਫਿਰ ਇਹਨਾਂ ਨੇ ਫੌਜਾਂ ਤਿਆਰ ਕੀਤੀਆਂ, ਫਿਰ ਇਹਨਾਂ ਨੇ ਆਪਣੇ ਆਪ ਨੂੰ ਰੈਜ਼ਿਸਟੈਂਸ ਵਾਸਤੇ ਯਾਨੀ ਡਿਫੈਂਸਿਵ ਤਿਆਰ, ਪਹਿਲੇ ਡਿਫੈਂਸ ਤਿਆਰ ਨਹੀਂ ਸੀ ਕੀਤੇ, ਪਹਿਲੇ ਡਿਫੈਂਸਿਵ ਸਨ। ਠੀਕ ਹੈ। ਫਿਰ ਇਹਨਾਂ ਨੇ ਬਣਾਇਆ ਕਿ ਨਹੀਂ ਅਸੀਂ ਡਿਫੈਂਸ ਕਰਨਾ ਹੈ, ਅਸੀਂ ਆਪਣੀ ਖੁਦ ਹਿਫਾਜ਼ਤ ਕਰਨੀ ਹੈ। ਇਹਨਾਂ ਬਹੁਤ ਅੱਛੇ ਲੇਕਿਨ ਫਿਰ ਉਹੀ ਕਿ ਫੈਨਾਟਿਜ਼ਮ ਨਹੀਂ ਸੀ, ਤਸੱਸਬ ਨਹੀਂ ਸੀ, ਫਿਰਕਾਵਾਰੀਅਤ ਨਹੀਂ ਸੀ, ਕੁਝ ਵੀ ਨਹੀਂ ਸੀ। ਉਹ ਜਿਹੜਾ ਬਿਲਕੁਲ ਸਹੀ ਉਹਨਾਂ ਦਾ ਹੱਕ ਬਣਦਾ ਨਾ, ਉਸ ਹੱਕ ਦੇ ਮੁਤਾਬਕ ਉਹਨਾਂ ਨੇ ਉਹ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਤੇ ਉਹਦਾ ਨਤੀਜਾ ਉਹਨਾਂ ਨੇ ਭੁਗਤਿਆ ਬਹੁਤ ਸਾ। ਉਹਨਾਂ ਦੇ ਕੁੱਲ 4 ਪੁੱਤਰ ਸਨ, ਧੀ ਕੋਈ ਨਹੀਂ ਸੀ। ਉਹਨਾਂ ਦੀ ਵਾਲਦਾ ਮੁਹਤਰਮਾ ਸੀ ਮਾਤਾ ਗੁਜਰੀ, ਕਾਬਲੇ ਇਤਰਾਮ, ਬਹੁਤ ਕਾਬਲੇ ਇਤਰਾਮ ਖਤੂਨ ਸੀ। ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ, ਜੇ ਉਹਨਾਂ ਦਾ ਨਾਂ ਲਵਾਂ ਤੇ ਝੁੱਕ ਕੇ ਲੈਣਾ। ਇਹਨਾਂ ਨੂੰ ਇਹ ਬਫਰੂਰ ਹੋ ਗਏ, ਯਾਨੀ ਇਹਨਾਂ ਦੇ ਪਿੱਛੇ ਫੌਜਾਂ ਲੱਗ ਗਈਆਂ। ਉਹ ਵਿਚਾਰੇ ਰੁਲ ਗਏ, ਆਪਣੇ ਪੋਤਿਆਂ ਨੂੰ ਪਾਲਦੇ, ਕਦੇ ਫਿਰ ਪੋਤਰਿਆਂ ਨੂੰ, ਕਦੇ ਕਿਸ ਤਰ੍ਹਾਂ। ਬੜੀ ਲੰਬੀ ਦਾਸਤਾਨ ਹੈ, ਉਹ ਤੇ ਮੈਂ ਨਹੀਂ ਸੁਣਾ ਸਕਦਾ। ਮੈਂ ਇੰਨੀ ਸੁਣਾਵਾਂ ਕਿ ਇਹਨਾਂ ਦੇ ਜਿਹੜੇ 4 ਸ਼ਹਿਜ਼ਾਦੇ ਸੀ ਨਾ, ਇੱਕ ਉਹਨਾਂ ਦਾ ਇੱਕ 18 ਸਾਲ ਦਾ ਸੀ, ਸ਼ਹੀਦ ਕਰਤਾ, ਇੱਕ 14 ਸਾਲ ਦਾ ਸ਼ਹੀਦ ਕਰ ਦਿੱਤਾ, ਇੱਕ 9 ਸਾਲ ਦਾ ਤੇ 7 ਸਾਲ ਦਾ ਜਿਹੜਾ ਛੋਟੇ ਸੀ ਨਾ ਸ਼ਹਿਜ਼ਾਦੇ, ਉਹਨਾਂ ਨੂੰ ਕੰਧਾਂ ਦੇ ਵਿੱਚ ਚੁਣ ਦਿੱਤਾ ਗਿਆ ਜਿੰਦਿਆਂ। ਚਾਰੋਂ ਸ਼ਹਿਜ਼ਾਦਿਆਂ ਨੂੰ ਮਾਰ ਦਿੱਤਾ ਗਿਆ, 2 ਨੂੰ ਸ਼ਹੀਦ ਕਰਤਾ, ਦੋਨੋਂ ਦੀਵਾਰ 'ਚ ਚੁਣ ਦਿੱਤਾ, 2 ਨੂੰ ਦੀਵਾਰ ਤੇ ਚੁਣ ਕੇ ਸ਼ਹੀਦ ਕਰਤਾ, ਸ਼ਹੀਦ ਹੀ ਹੋਇਆ ਨਾ ਵੀ। ਜੀ ਉਹਨਾਂ ਨੂੰ ਇੰਨੀ ਤੰਗੀ ਨਾਲ ਸ਼ਹੀਦ ਕੀਤਾ ਵੀ ਜਾਨੀ ਦੀਵਾਰ ਚੁਣੋ ਜਿੰਦੇ ਨੂੰ, ਬੱਚਿਆਂ ਨੂੰ 7 ਸਾਲ ਤੇ 9 ਸਾਲ। ਉਹ ਫਿਰ ਜਿਹੜਾ ਨਾ ਉਹ ਸੋਗ ਮਨਾਉਂਦੇ ਨੇ, 1 ਹਫ਼ਤੇ ਦਾ ਹੁੰਦਾ ਜਿਹੜਾ ਸੋਗ ਮਨਾਉਂਦੇ ਨੇ, 1 ਹਫ਼ਤੇ ਦਾ ਜਿਹੜਾ ਸੋਗ ਮਨਾਉਂਦੇ ਨੇ। ਮੈਂ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਦਾ ਹਾਂ, ਕਿਉਂਕਿ ਜਿਹੜੇ ਵੀ ਸਾਡੇ ਨਾਲ ਦੋਸਤ ਜੁੜੇ ਨੇ ਉਹਨਾਂ ਤੱਕ ਜਾਣਕਾਰੀ ਪੂਰੀ ਹੋਣੀ ਚਾਹੀਦੀ ਆ। ਸੋ ਜਿੰਨੀ ਕਿ ਸਾਨੂੰ ਛੋਟੀ ਜਿਹੀ ਮੱਤ ਨਾਲ ਸਾਨੂੰ ਜਿੰਨੀ ਕੁ ਜਾਣਕਾਰੀ ਹੈਗੀ, ਕੋਸ਼ਿਸ਼ ਕਰਾਂਗੇ ਆਪਾਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੀਏ, ਥੋੜੀ ਜਿਹੀ ਸਾਰਿਆਂ ਨੂੰ ਦੱਸੀਏ। ਜਿਹੜੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਗਏ। ਆਪਾਂ ਪੂਰਾ ਡਿਟੇਲ 'ਚ ਨਾ ਗੱਲ ਕਰੀਏ ਕਿਉਂਕਿ ਕਾਫੀ ਲੰਬੀ ਵੀਡੀਓ ਹੋ ਜਾਣੀ ਆ। ਬਹੁਤ ਤਸੀਹੇ ਦੇਣ ਤੋਂ ਬਾਅਦ ਉਹਨਾਂ ਨੂੰ ਕਚਹਿਰੀ 'ਚ ਪੇਸ਼ ਕੀਤਾ ਗਿਆ ਕਿ ਤੁਸੀਂ ਆਪਣਾ ਧਰਮ ਪਰਿਵਰਤਨ ਕਰ ਲਵੋ, ਤੇ ਉਹਨਾਂ ਨੇ ਆਪਣਾ ਧਰਮ ਪਰਿਵਰਤਨ ਨਹੀਂ ਕੀਤਾ। ਸੋ ਫਿਰ ਉਹਨਾਂ ਨੂੰ ਜਿਹੜੀ ਆ ਨੀਹਾਂ 'ਚ ਚਿਣਿਆ ਜਾਂਦਾ ਆ। ਪਰ ਮੈਂ ਇੱਥੇ ਇੱਕ ਗੱਲ ਦੱਸਣਾ ਚਾਹੁੰਦਾ ਕਿ ਨੀਹਾਂ 'ਚ ਚਿਣਿਆ ਜਾਣਾ ਉਹਨਾਂ ਨੇ ਖੁਦ ਚੁਣਿਆ, ਠੀਕ ਆ ਜੀ। ਉਹਨਾਂ ਨਾਲ ਕੋਈ ਧੱਕਾ ਨਹੀਂ ਹੋਇਆ, ਨਾ ਬੱਚਿਆਂ ਨਾਲ ਕੋਈ ਧੱਕਾ ਕਰ ਸਕਦਾ ਸੀਗਾ। ਗੁਰੂ ਗੋਬਿੰਦ ਸਿੰਘ ਦੇ ਬੱਚੇ ਸੀਗੇ ਉਹ, ਸੋ ਉਹਨਾਂ ਨਾਲ ਧੱਕਾ ਨਹੀਂ ਹੋ ਸਕਦਾ। ਉਹਨਾਂ ਨੇ ਖੁਦ ਚੁਣਿਆ ਕਿ ਅਸੀਂ ਧਰਮ ਪਰਿਵਰਤਨ ਨਹੀਂ ਕਰਨਾ। ਬੇਸ਼ੱਕ ਜਿਹੜੀ ਉਸ ਟਾਈਮ ਮੌਜੂਦਾ ਸਰਕਾਰ ਸੀਗੀ ਜਾਂ ਬਾਦਸ਼ਾਹ ਕਹਿ ਲਓ, ਤੁਸੀਂ ਸਾਨੂੰ ਨੀਹਾਂ 'ਚ ਚਿਣਾ ਦਿਓ, ਸਾਨੂੰ ਕਤਲ ਕਰ ਦਿਓ, ਸਾਨੂੰ ਜੋ ਮਰਜ਼ੀ ਕਰ ਦਿਓ, ਅਸੀਂ ਧਰਮ ਪਰਿਵਰਤਨ ਨਹੀਂ ਕਰਨਾ, ਆਪਣਾ ਧਰਮ ਨਹੀਂ ਛੱਡਣਾ। ਸੋ ਮੈਨੂੰ ਲੱਗਦਾ ਕਿ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਨੂੰ ਬੜਾ ਮਾਣ ਵੀ ਹੋਇਆ ਕਿ ਉਹਨਾਂ ਦੇ ਬੱਚਿਆਂ ਨੇ ਧਰਮ ਨਹੀਂ ਛੱਡਿਆ, ਆਪਣਾ ਝੁਕੇ ਨਹੀਂ, ਆਪਣਾ ਜਿਹੜਾ ਜੀਵਨ ਆ ਉਹ ਆਪਣਾ ਬਲੀਦਾਨ ਦੇ ਦਿੱਤਾ। ਤੇ ਸਾਰੇ ਸਿੱਖਾਂ ਨੂੰ ਇਹ ਮਾਣ ਹੋਣਾ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦੇ ਜਿਨ੍ਹਾਂ ਨੇ ਈਨ ਨਹੀਂ ਮੰਨੀ, ਆਪਣਾ ਧਰਮ ਪਰਿਵਰਤਨ ਨਹੀਂ ਕੀਤਾ ਤੇ ਆਪਣੀਆਂ ਸ਼ਹੀਦੀਆਂ ਦਿੱਤੀਆਂ। ਸੋ ਬਹੁਤ ਆਪਾਂ ਨੀਵੀਂ ਹੋ ਕੇ ਗੱਲ ਸਵੀਕਾਰ ਕਰਦੇ ਹਾਂ ਕਿ ਉਹਨਾਂ ਨੇ ਆਪ ਸ਼ਹੀਦੀਆਂ ਚੁਣੀਆਂ। ਸੋ ਇਹ ਇਸ ਕਰਕੇ ਦੱਸਿਆ ਮੈਂ ਕਿਉਂਕਿ ਕਈ ਲੋਕਾਂ ਨੂੰ ਨਹੀਂ ਪਤਾ ਲੱਗਦਾ। ਸੋ ਆਪਾਂ ਸਾਡੇ ਨਾਲ ਹਰ ਧਰਮ ਚੋਂ ਜਿਹੜੇ ਆਪਣੇ ਪਰਿਵਾਰ YouTube ਦੇ ਨਾਲ ਜੁੜੇ ਹੋਏ ਨੇ, ਸੋ ਸਾਡਾ ਫਰਜ਼ ਬਣਦਾ ਇੱਕ ਸਿੱਖ ਹੋਣ ਦੇ ਨਾਤੇ ਕਿ ਅਸੀਂ ਜਿਹੜੀ ਪੂਰੀ ਜਾਣਕਾਰੀ ਆ ਉਹ ਦੇਣ ਦੀ ਕੋਸ਼ਿਸ਼ ਕਰੀਏ। ਇੱਥੇ ਤੱਕ ਤੇ ਉਹ ਗੱਲ ਹੋ ਗਈ।
ਜਿਹੜੇ ਕਿ ਵੀ ਇਹ ਸੋਗ ਇਹ ਦਾਰਵੇ ਦੇ ਮੁਤਲਕ ਜਿਹੜੀ ਬੁਨਿਆਦੀ ਮੈਂ ਦੱਸਦਾ ਕਿ ਸਿੱਖੀਜ਼ਮ ਹੈ ਕਿ ਹੁਣ ਤੁਹਾਨੂੰ ਮੈਂ ਦੱਸਾਂ ਕਿ ਤੁਸੀਂ ਫਰਮਾਇਆ ਕਿ ਬਈ ਤੁਸੀਂ ਯੂਰਪ ਜਾਂਦੇ ਹੋ ਤਾਂ ਉੱਥੇ ਸੋ ਇੱਕ ਗੱਲ ਵਿੱਚ ਰਹਿ ਗਈ, ਮੈਂ ਵੀ ਦੱਸਣਾ ਚਾਹੁੰਦਾ ਕਿ ਇਸੇ ਕਰਕੇ ਅਸੀਂ ਜਿਹੜੀ ਹਾਸੇ ਵਾਲੀ ਵੀਡੀਓ ਨਹੀਂ ਲੈ ਕੇ ਆ ਰਹੇ ਕਿ ਜਿਹੜੇ ਹੁਣ ਹਾਂਜੀ, ਦਿਨ ਚੱਲ ਰਹੇ ਤੇ ਨੇ, ਦਿਹਾੜੇ ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਸੋ ਇਹਨਾਂ ਵਿੱਚ ਅਸੀਂ ਖੁਸ਼ੀ ਨਹੀਂ ਮਨਾਉਂਦੇ। ਸੋ ਮੈਂ ਇਸ ਕਰਕੇ ਦੱਸਦਾ ਕਿ ਕਈ ਦੋਸਤਾਂ ਨੂੰ ਕਮੈਂਟ ਕਰਦੇ ਨੇ ਕਿ ਤੁਸੀਂ ਹਾਸੇ ਵਾਲੀਆਂ ਵੀਡੀਓ ਨਹੀਂ ਪਾ ਰਹੇ। ਸੋ ਇੱਕ ਹਫਤਾ ਜਿਹੜਾ ਰਹਿ ਗਿਆ, ਹੋਰ 2-4 ਦਿਨ ਰਹਿ ਗਏ ਨੇ, ਸੋ ਅਸੀਂ ਬਾਅਦ ਚ ਕੰਟੀਨਿਊ ਕਰਾਂਗੇ। ਇੱਕ ਗੱਲ ਇਹ ਵੀ ਕਿ ਜਿਹੜੇ ਬਾਬਾ ਜੀ ਬੈਠੇ ਨੇ ਇਹ ਦੱਸ ਰਹੇ ਨੇ ਕਿ ਇਹ ਸਿੱਖ ਸੋਗ ਮਨਾਉਂਦੇ ਨੇ ਇਹਨਾਂ ਦਿਨਾਂ ਵਿੱਚ। ਸੋ ਇਹ ਆਪਾਂ ਸੋਗ ਨਹੀਂ ਕਹਿ ਸਕਦੇ ਇਹਨਾਂ ਦਿਨਾਂ ਨੂੰ, ਕਿਉਂਕਿ ਇਹ ਜਿਹੜੇ ਦਿਨ ਨੇ ਨਾ ਇਹ ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਸੋ ਇਹ ਨਮਨ ਹੁੰਦਾ ਸ਼ਹੀਦਾਂ ਨੂੰ, ਪ੍ਰਣਾਮ ਆ ਸਾਡਾ, ਉਹਨਾਂ ਨੂੰ ਝੁਕ ਕੇ ਅਸੀਂ ਸਲਾਮ ਕਰਦੇ ਹਾਂ ਕਿ ਉਹਨਾਂ ਨੇ ਇਸ ਸਿੱਖ ਧਰਮ ਵਾਸਤੇ ਸ਼ਹੀਦੀਆਂ ਦਿੱਤੀਆਂ। ਉੱਥੇ ਤੇ ਮੈਂ ਤੁਹਾਨੂੰ 3-4 ਪਾਰਟ ਕਰਕੇ ਦੱਸਦਾ। ਜ਼ਰੂਰ। ਇੱਕ ਪਾਰਟ ਮੈਡਮ ਇਹ ਹੈ ਕਿ ਮੈਂ ਉਦੋਂ ਨਵਾਂ 7-8 ਸਾਲ ਸ਼ੁਰੂ ਹੋਏ, ਨਵਾਂ ਕਿਵੇਂ ਕੋਈ ਸ਼ਾਇਰੀ ਕਰ ਲੈਣੀ ਤੇ ਜੀ। ਫੇਸਬੁੱਕ ਤੇ ਲਾ ਦੇਣੀ, ਤੇ ਕੋਈ ਲੋਕ ਪਸੰਦ ਕਰਦੇ, ਸਿੱਖ ਮੈਨੂੰ ਬਹੁਤ ਕਰਦੇ ਸੀ। ਕੈਨੇਡਾ ਦੇ ਵਿੱਚ ਇੱਕ ਹੈ ਉਹਨਾਂ ਦਾ ਕੀ ਨਾਲ ਇਹਦਾ ਰੇਡੀਓ ਆ ਕੈਨੇਡਾ ਦਾ, ਤੇ ਉੱਥੇ ਮੁਸਲਸਲ ਚੱਲਦਾ ਪੰਜਾਬੀ ਕੋਈ, ਉਹਦੇ ਚ ਮੇਰੇ ਕਲਾਮ ਅਕਸਰ ਮੈਂ ਉਹਨਾਂ ਨੂੰ ਭੇਜਦਾ ਸੀ ਤੇ ਉਹ ਚਲਾਏ ਜਾਂਦੇ ਸੀ। ਉਹ ਚਲਾਉਂਦੇ ਸੀ। ਜਿਹੜਾ ਮੈਂ ਭੇਜਿਆ ਉਹਨਾਂ ਚਲਾ ਦਿੱਤਾ। ਠੀਕ ਹੈ ਯੂਕੇ ਦਾ ਜਿਹੜਾ ਇੱਕ ਪੰਜਾਬੀ ਹੈ ਰੇਡੀਓ, ਜੀ। ਉਹ ਮੈਨੂੰ ਅਕਸਰ ਹੀ ਹੁਣ ਵੀ ਉਹ ਤੋਂ ਬਾਅਦ ਉਹਨਾਂ ਨੂੰ ਮਤਲਬ ਬਹੁਤ ਦਫਾ ਮੈਨੂੰ ਲਾਈਵ ਲਿਆ ਤੇ ਮੇਰੇ ਨਾਲ ਉਹ ਕਰਦੇ ਪਰਦੇ। ਇੱਕ ਦਿਨ ਮੈਨੂੰ ਫੇਸਬੁੱਕ ਤੇ ਇੱਕ ਪੈਗਾਮ ਆਇਆ ਕਿ ਬਾਬਾ ਜੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਮੈਂ ਤੁਹਾਡਾ دیਵਾਨਾ ਹੈ ਤੇ ਮੈਨੂੰ ਮੋਬਾਈਲ ਨੰਬਰ ਤੇ ਦਿਓ। ਮੈਂ ਇਤਫਾਕ ਨਾਲ ਨਾਰਵੇ ਸੀ ਉਦੋਂ, ਅੱਛਾ। ਮੈਂ ਮੋਬਾਈਲ ਨੰਬਰ ਦੇ ਦਿੱਤਾ ਤੇ ਅੱਗੋਂ ਫੌਰੀ ਨੰਬਰ ਆਇਆ, ਜੀ ਮੈਂ ਕੁਲਵਿੰਦਰ ਸਿੰਘ ਮਾਨ ਬੋਲ ਰਿਹਾ ਵਾਂ। ਮੈਂ ਕਿਹਾ ਬੋਲੋ ਮਾਨ ਜੀ। ਇਹ ਹੋਲਟਨ ਇੱਕ ਸਿਟੀ ਹੈ, ਓਸਲੋ ਤੋਂ ਤਕਰੀਬਨ ਪੌਣੇ 2 ਘੰਟੇ ਲੱਗ ਜਾਂਦੇ। ਪਿੰਡਾਂ ਤੇ 100 ਹੀ ਹੈ, ਸ਼ਹਿਰ ਉੱਥੇ ਚੁੱਕੇ ਬਹੁਤ ਜ਼ਿਆਦਾ ਰਸ਼ ਹੁੰਦਾ ਤੇ ਡੇਢ ਘੰਟਾ ਤੇ ਆਰਾਮ ਨਾਲ ਲੱਗ ਜਾਂਦਾ। ਕਹਿੰਦਾ ਬਾਬਾ ਜੀ ਮੈਂ ਆਇਆ, ਫਿਰ ਤੁਹਾਨੂੰ ਐਡਰੈਸ ਦੇ ਦਿਓ। ਅੱਛਾ। ਮੈਂ ਲੋਕੇਸ਼ਨ ਭੇਜੀ, ਮੈਂ ਕਿੱਥੋਂ ਆਣਾ ਬਾਬਾ, ਮੈਂ ਇੱਥੇ ਹੀ ਆ। ਮੈਨੂੰ ਲੱਗ ਉਂਝ ਪੌਣੇ 2 ਘੰਟੇ ਜਾਣਗੇ। ਪੌਣੇ 2 ਘੰਟੇ ਬਾਅਦ ਆਇਆ, ਅੰਮਾ ਕਿੱਥੇ ਆ? ਮੈਂ ਕਿਹਾ ਮਿਲਾਓ, ਉਹਦੇ ਪੈਰੀਂ ਹੱਥ ਲਾਏ। ਚਲੋ ਫਿਰ। ਮੈਂ ਕਿਹਾ ਵੀ ਕਿੱਥੇ? ਹੋਲਟਨ। ਮੈਂ ਕਿਹਾ ਹੋਲਟਨ ਕਿੱਥੇ ਆ? 125 ਕਿਲੋਮੀਟਰ ਹੈ। ਮੈਂ ਕਿਹਾ ਵੀ ਕਾਹਦੇ ਲਈ? ਕਹਿੰਦੀ ਮੈਂ ਮੇਰੀ ਮਾਤਾ ਜਿਹੜੀ ਆ ਉਹ ਤੁਹਾਨੂੰ ਮਿਲਣਾ ਚਾਹੁੰਦੀ ਹੈ, ਮੇਰੇ ਬੱਚੇ ਮਿਲਣਾ ਚਾਹੁੰਦੇ ਆ। ਇਹ ਹੁਣ ਪ੍ਰੋਗਰਾਮ ਉਹਨੇ ਸੁਣਨਾ ਹੈ। ਤੇ ਰਾਤ ਵੀ ਮੇਰੀ ਉਹਦੇ ਨਾਲ ਬੜੀ ਜਿਹੜੀ ਮੈਂ ਆਪਣਾ ਪੂਰਾ ਸੁਣਾਇਆ ਵੀ ਕਿਤੇ ਮੈਂ ਗਲਤੀ ਤੇ ਨਹੀਂ ਕਰ ਰਿਹਾ। ਮੈਂ ਕੁਲਵਿੰਦਰ ਸਿੰਘ ਸਰਦਾਰ, ਬਹੁਤ ਬੜੇ ਰਾਇਲ ਫੈਮਿਲੀ ਦਾ ਸਰਦਾਰ ਕੁਲਵਿੰਦਰ ਸਿੰਘ ਜਿਹੜਾ ਨਾ, ਇਹ ਕਈ ਨਾਂ ਇਹਨਾਂ ਦੇ ਕੁੜੀਆਂ ਦੇ ਤੇ ਮੁੰਡਿਆਂ ਦੇ ਸਾਂਝੇ ਆ। ਜਿਵੇਂ ਅਸੀਂ ਨਹੀਂ ਰੱਖਦੇ ਸਲੀਮ, ਅਖਤਰ, ਅਨਵਰ, ਸਾਡੇ ਜ਼ਮਾਨੇ ਚ ਹੁੰਦਾ ਸੀ ਸਰਦਾਰਾਂ, ਨਜ਼ੀਰਾਂ, ਬਸ਼ੀਰਾਂ, ਉਹ ਤੇ ਮੁੱਕ ਗਿਆ ਹੁਣ। ਲੇਕਿਨ ਹੁਣ ਵੀ ਕਈ ਨਾਂ ਐਸੇ ਹੈ ਜਿਹੜੇ ਅਸੀਂ ਸਾਂਝੇ ਮਿਲਦੇ ਨੇ। ਇਹਨਾਂ ਦੇ ਵੀ ਰਿਵਾਜ ਆ, ਇਹ ਸਾਂਝੇ ਰੱਖਦੇ। ਇਹ ਫਿਰ ਮੈਨੂੰ ਤੇ ਸਾਨੂੰ ਦੋਨੋਂ ਨੂੰ ਲੈ ਗਿਆ। ਪਹਿਲੇ ਯਾਨੀ 2-2.5 ਘੰਟੇ ਆਇਆ, ਫਿਰ 2-2.5 ਘੰਟੇ ਸਾਨੂੰ ਲੈ ਕੇ ਗਿਆ। ਤੇ ਇੱਕ ਗੱਲ ਕਹਿੰਦਾ, ਬਾਬਾ ਜੀ ਮੈਂ ਬੇਨਤੀ ਕਰਦਾ, ਮੈਂ ਮੀਟ ਨਹੀਂ ਖਵਾ ਸਕਦਾ ਤੁਹਾਨੂੰ। ਮੈਂ ਕਿਉਂ? ਮੈਂ ਮੀਟ ਦਾ ਸ਼ੌਕੀਨ ਵੀ ਕੋਈ ਨਹੀਂ ਏਡਾ। ਮੈਂ ਕਿਹਾ ਮੈਂ ਵੈਸੇ ਜ਼ਿਆਦਾ ਵੈਜੀਟੇਰੀਅਨ ਹੈ। ਕਿਉਂ? ਕਹਿੰਦੇ ਸਾਡੇ ਮੁਹੱਰਮ ਹੈ। ਉੱਥੇ ਫਿਰ ਮੈਨੂੰ ਇਹਨੇ ਗੱਲ ਸੁਣਾਈ ਕਿ ਸਾਡੇ ਮੁਹੱਰਮ ਕਿਉਂ ਆ, ਸਾਡੇ ਸ਼ਹਿਜ਼ਾਦੇ ਇਸ ਤਰ੍ਹਾਂ ਕੀਤੇ ਸੀ ਤੇ ਇਸ ਤਰ੍ਹਾਂ ਕੀਤੇ ਸੀ। ਫਿਰ ਸਾਨੂੰ ਸਾਗ ਖਵਾਇਆ। ਇਹਦੀ ਵਾਲਦਾ ਮੁਹਤਰਮਾ ਨੇ, ਅੱਲਾ ਉਹਨਾਂ ਨੂੰ ਸਲਾਮਤ ਰੱਖੇ, ਆਮੀਨ। ਇਹਦੀ ਬੀਵੀ ਉਹ ਮੈਡੀਕਲ ਡਿਪਾਰਟਮੈਂਟ 'ਚ ਆ, ਉਹਨੇ ਮੇਰੀ ਸਹੁਰਾ ਸਮਝ ਕੇ ਬੜੀ ਇੱਜ਼ਤ ਕੀਤੀ। ਗੁਰਮਨ ਇਹਦਾ, ਹਰਮਨ ਇੱਕ ਇਹਦਾ ਬੇਟਾ ਹੈ, ਗੁਰਮਨ ਇਹਦੀ ਬੇਟੀ ਹੈ, ਬੜੀ ਲੈ ਕੇ, ਉਹ ਵੀ ਪੜ੍ਹੀ ਲਿਖੀ ਹੈ। ਉਹ ਉਸਰੋਂ ਆ ਗਈ, ਹੁਣ ਉਹ ਮੈਡੀਕਲ ਦੀ ਉਹਨੇ ਤਾਲੀਮ ਮੁਕੰਮਲ ਕਰ ਲਈ। ਠੀਕ ਹੈ। ਫਿਰ ਮੈਨੂੰ ਛੱਡਣ ਆਇਆ ਸਾਨੂੰ, ਫਿਰ ਵਾਪਸ ਗਿਆ। ਯਾਨੀ 2 ਫੇਰੇ ਉਹਨੇ ਲਾਏ ਉਸ ਇਸ਼ਕ 'ਚ ਕਿ ਮੈਂ ਬਾਬਾ ਜੀ ਨੂੰ ਵੇਖਣਾ। ਅੱਛਾ, ਤੁਹਾਡੇ ਉਸ ਟਾਈਮ ਕੀ ਜਜ਼ਬਾਤ ਸੀ ਕਿ ਜਦੋਂ ਇੱਕ ਐਸਾ ਬੰਦਾ ਜਿਹਨੂੰ ਤੁਸੀਂ ਜਾਣਦੇ ਨਹੀਂ ਹੋ ਤੁਹਾਨੂੰ ਲੈਣ ਆਇਆ, ਘਰ ਲੈ ਕੇ ਗਿਆ, ਨਾ ਤੁਹਾਡਾ ਆਦਰ ਸਤਿਕਾਰ ਕੀਤਾ, ਤੁਹਾਡੇ ਕੀ ਜਜ਼ਬਾਤ ਸਨ? ਹਾਂ, 2 ਕਿਸਮ ਸੀ। ਇੱਕ ਤੇ ਹੈਰਾਨਗੀ ਇੰਨੀ ਸੀ ਕਿ ਮੈਂ ਚੁੰਡੀਆਂ ਵੱਡ ਵੇਖਦਾ ਸੀ ਵੀ ਏਦਾਂ ਦੇ ਬੰਦੇ ਹੁੰਦੇ ਆ, ਅਜੇ ਹੈਗੇ ਏਦਾਂ ਦੇ ਲੋਕ। ਦੂਜਾ ਇੱਕ ਸਿੱਖਾਂ ਦੇ ਬਾਰੇ ਮੇਰੀ ਪਹਿਲਾਂ ਵੀ ਰਾਏ ਪੋਜ਼ਿਟਿਵ ਸੀ, ਕਿਉਂਕਿ ਮੈਂ ਜਿਆ ਜਾਂਦਾ ਰਹਿੰਦਾ, ਮੇਰੇ ਬੱਚੇ ਹੁਣ ਵੀ ਜਾਂਦੇ ਹੁੰਦੇ ਆ। ਇੱਥੋਂ ਮੈਂ ਲੈ ਕੇ ਆਉਣਾ ਵਾਘਾ ਤੋਂ। ਹੁਣ ਆਖਰੀ ਵਾਰੀ ਸ਼ਾਇਦ 7 ਸਾਲ ਪਹਿਲਾਂ, 8 ਸਾਲ ਪਹਿਲਾਂ ਆਏ ਨੇ। ਇਹਨਾਂ ਦੇ ਬਾਰੇ ਬਹੁਤ ਨੌਲੇਜ ਹੈ। ਤੇ ਦੂਸਰੀ ਇਹ ਕਿ ਮੇਰੀ ਤੇ ਮੇਰੇ ਦਾਦਾ ਜੀ ਦਾ ਨਾਂ ਸੀ ਸ਼ੇਰ ਮੁਹੰਮਦ, ਹਾਜੀ ਸ਼ੇਰ ਮੁਹੰਮਦ। ਉਹਨਾਂ ਦੇ ਵਾਲਦ ਸਾਹਿਬ ਖੀਵਾ ਸਿੰਘ ਸਸਤੇ ਹੈ ਹੀ ਬਿਲਕੁਲ ਨੇੜੇ ਆ ਜੀ। ਤੇ ਸਾਡੇ ਉਸ ਤੋਂ ਬਾਅਦ ਕੋਈ ਮੁਸਲਮਾਨ ਵਾਲਾ ਨਾਂ ਨਹੀਂ। ਖੀਵਾ, ਕਾਦੂ, ਸਵਰਨ ਸਿੰਘ, ਸੂਰਮਾ, ਇਸ ਤਰ੍ਹਾਂ ਦੇ ਨਾਂ।
ਠੀਕ ਹੈ। ਮੈਨੂੰ ਵੈਸੇ ਮੁਹੱਬਤ ਤੇ ਹੈ ਸੀ, ਮੇਰੇ ਸਾਰੇ ਦਾਦਕੇ ਉੱਥੇ ਬੈਠੇ ਨੇ, ਪੌਣਾ ਪਰਿਵਾਰ ਉੱਥੇ ਬੈਠਾ ਹੈ ਤੇ 1/4 ਇੱਥੇ ਅਸੀਂ। ਲੇਕਿਨ ਇਹ ਖੁਸ਼ੀ ਹੋਈ ਕਿ ਯਾਰ ਇਸ ਤਰ੍ਹਾਂ ਫਿਰ ਉਹਨਾਂ ਨੇ ਜਿਹੜੇ ਅੱਗੇ ਜੋ ਕੀਤਾ, ਫਿਰ ਮੈਨੂੰ ਇੱਕ ਹੋਰ ਗੱਲ ਦੀ ਸਮਝ ਆਈ ਕਿ ਉਹ ਇਹ ਪੰਜਾਬੀ ਨਾਲ ਬਹੁਤ ਪਿਆਰ ਕਰਦੇ ਆ। ਇਹ ਤਾਂ ਹੈ। ਇਹ ਪੰਜਾਬੀ ਜ਼ਬਾਨ ਹੈ ਜਿਹੜੀ ਖਿੱਚ ਕੇ ਲੈ ਆਈ ਤੇ ਇਹ ਸਾਡਾ ਰਾਬਤਾ ਕੀਤਾ। ਉਹ ਸਾਡਾ ਤੇ ਏਡਾ ਗੂੜਾ ਰਿਸ਼ਤਾ ਹੈ। ਫਿਰ ਮੇਰਾ ਜ਼ਿਹਨ ਚੜ੍ਹਦੇ ਪੰਜਾਬ ਵੱਲ ਗਿਆ ਪਹਿਲੀ ਵਾਰੀ ਇਸ ਲਿਹਾਜ਼ ਨਾਲ, ਤੇ ਫਿਰ ਤੇ ਉਹ ਇੰਨੇ ਦੋਸਤ ਬਣ ਗਏ ਤੇ ਹੁਣ ਤੇ ਮੈਂ ਅਗਰ ਚਲਾ ਜਾਵਾਂ ਤੇ ਮੈਨੂੰ ਤੇ 3 ਸਾਲ ਤੇ ਰੋਟੀਆਂ ਨਹੀਂ ਮੁੱਕਣਗੀਆਂ ਮੇਰੀਆਂ, ਅੱਜ ਤੁਹਾਡੇ ਵੱਲ ਤੇ ਕੱਲ ਉਹ ਤੇ। ਲੋ ਜੀ, ਇਹ ਤੇ ਬੇਟਾ ਇਸ ਤਰ੍ਹਾਂ ਹੋਇਆ। ਇੱਥੇ ਤੱਕ ਜੇ ਆਪਾਂ ਵੀਡੀਓ ਸੁਣੀ ਆ ਸਾਰੀ ਬਾਬਾ ਜੀ ਦੀ, ਹਨਾ, ਤੇ ਇੱਥੇ ਤੱਕ ਇਹਨਾਂ ਨੇ ਜ਼ਿਆਦਾ ਮੇਨ ਮੇਰੀ ਗੱਲਬਾਤ ਕੀਤੀ ਆ ਸਿੱਖ ਧਰਮ ਦੇ ਬਾਰੇ, ਸਾਡੇ 10 ਗੁਰੂਆਂ ਬਾਰੇ, ਸਾਡੇ 11ਵੇਂ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਮੌਜੂਦਾ ਸਾਡੇ ਗੁਰੂ ਨੇ, ਸੋ ਉਹਨਾਂ ਬਾਰੇ ਇਹਨਾਂ ਨੇ ਚਰਚਾ ਕੀਤੀ ਆ। ਫਿਰ ਇਹਨਾਂ ਨੇ ਸਾਡੇ ਸਿੱਖਾਂ ਬਾਰੇ ਗੱਲਬਾਤ ਕੀਤੀ, ਕਿਵੇਂ ਸਤਿਕਾਰ ਕਰਦੇ ਨੇ, ਪਿਆਰ ਕਰਦੇ ਨੇ, ਮੁਹੱਬਤ ਕਰਦੇ ਇਹਨਾਂ ਨਾਲ ਵੀ। ਇਹਨਾਂ ਦਾ ਵਾਹ ਬਹੁਤ ਪੁਰਾਣਾ ਆ ਸਿੱਖਾਂ ਦੇ ਨਾਲ, ਕਾਫੀ ਸਾਲ ਪਹਿਲਾਂ ਇਹਨਾਂ ਨੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਤੇ ਇਹਨਾਂ ਦਾ ਵਾਹ ਜਿਹੜਾ ਪਿਆ ਉਹ ਬਾਹਰਲੇ ਜਿਹੜੇ ਸਿੱਖ ਨੇ, ਜਿਨ੍ਹਾਂ ਦਾ ਬਹੁਤ ਰਿਸਪੈਕਟ ਵੀ ਕਰ ਰਹੇ ਨੇ, ਸਾਨੂੰ ਘਰ ਲੈ ਕੇ ਗਏ, ਰੋਟੀ ਪਾਣੀ ਖਿਲਾਇਆ, ਸਾਡੇ ਆਪਣੇ ਬੱਚਿਆਂ ਨਾਲ ਮਿਲਾਇਆ, ਆਪਣੀ ਫੈਮਿਲੀ ਨਾਲ ਮਿਲਾਇਆ, ਤੇ ਦੱਸ ਰਹੇ ਨੇ ਕਿ ਮੈਂ ਹੈਰਾਨ ਵੀ ਸੀਗਾ ਤੇ ਇੱਕ ਬੰਦਾ ਸ਼ੌਕ ਵੀ ਹੋ ਜਾਂਦਾ, ਹਨਾ। ਸੋ ਆਪਣਾ ਉਹ ਐਕਸਪੀਰੀਅੰਸ ਜਿਹੜਾ ਆ ਉਹ ਸ਼ੇਅਰ ਕਰ ਰਹੇ ਨੇ। ਸੋ ਬਹੁਤ ਵਧੀਆ ਤੇ ਪਿਆਰੀਆਂ ਗੱਲਾਂ ਬਾਤਾਂ ਇਹਨਾਂ ਦੀਆਂ ਲੱਗੀਆਂ। ਸੋ ਵੀਡੀਓ ਜਿਹੜੀ ਆ ਕਾਫੀ ਲੰਬੀ ਸੀ। ਕੋਸ਼ਿਸ਼ ਇਹੀ ਹੈ ਕਿ ਵੀਡੀਓ ਨੂੰ 2 ਪਾਰਟ ਦੇ ਵਿੱਚ ਆਪਾਂ ਵੰਡ ਲਿਆ ਜਾਵੇ। ਸੋ ਇੱਕ ਪਾਰਟ ਆਪਾਂ ਪੂਰਾ ਕੰਪਲੀਟ ਕਰ ਲਿਆ। ਸੋ ਨੈਕਸਟ ਪਾਰਟ ਲੈ ਕੇ ਹਾਜ਼ਰ ਹੋਵਾਂਗੇ ਅਗਲੀ ਵੀਡੀਓ ਵਿੱਚ। ਸੋ ਅੱਜ ਲਈ ਇੰਨਾ ਹੀ ਦੋਸਤੋ, ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।